ਮਿੱਟੀ ਵੱਲ ਵੇਖਣ ਦੀ ਉਹਨੂੰ ਕੋਈ ਲੋੜ ਨਹੀਂ ਸੀ। ਜੇ ਉਹ ਅੱਖੋਂ ਅੰਨ੍ਹਾ ਹੁੰਦਾ ਤੇ ਤਦ ਵੀ ਆਪਣੀ ਮਿੱਟੀ 'ਤੇ ਪੈਰ ਰੱਖਦਿਆਂ ਹੀ ਉਹਨੂੰ ਖ਼ਬਰ ਹੋ ਜਾਂਦੀ। ਤਦ ਵੀ ਦੀਵੇ ਇੰਝ ਬਲਣ ਲੱਗ ਪੈਂਦੇ ਤੇ ਹਰ ਦੀਵੇ ਦੀ ਰੋਸ਼ਨਾਈ ਅੰਦਰ ਉਹਦੇ ਵੱਡਿਆਂ ਵਡੇਰਿਆਂ ਦੇ ਮੁੜਕੇ ਦੀ ਖੁਸ਼ਬੂ ਸੀ। ਉਹ ਮੁੜਕਾ ਜਿਹੜਾ ਵਗਿਆ ਇਸ ਜ਼ਮੀਨ ਵਿੱਚ ਹਲ ਵਾਹੁੰਦਿਆਂ, ਇਹਦੇ ਵਿੱਚ ਫਸਲਾਂ ਦੇ ਬੀਜ ਕੀਰਦਿਆਂ, ਖੋਬੇ ਵਿੱਚ ਮੂੰਜੀ ਲਾਉਂਦਿਆਂ, ਗੋਡੀ ਕਰਦਿਆਂ ਤੇ ਫਿਰ ਫਸਲਾਂ ਦੇ ਸੋਨੇ ਨੂੰ ਦਾਤਰੀ ਨਾਲ ਵੱਢਦਿਆਂ, ਕਣਕ ਨੂੰ ਛੱਟਦਿਆਂ, ਕਮਾਦ ਨੂੰ ਪੀੜਦਿਆਂ ਤੇ ਕਪਾਹ ਨੂੰ ਝੋਂਦਿਆਂ। ਜਿੰਨਾ ਵੀ ਮੁੜਕਾ ਤਦ ਵਗਿਆ ਉਹ ਇਸ ਮਿੱਟੀ ਵਿੱਚ ਸਮਾ ਗਿਆ ਤੇ ਇਹਦਾ ਸ਼ਿੰਗਾਰ ਹੋ ਗਿਆ। ਉਹਦਾ ਆਪਣਾ ਮੁੜਕਾ ਵੀ। ਮਿੱਟੀ ਕਦੀ ਤੁਹਾਡਾ ਲੜ ਨਹੀਂ ਛੱਡਦੀ, ਕਦੀ ਬਗਾਨੀ ਨਹੀਂ ਜੇ ਹੁੰਦੀ। ਉਹ ਸੋਹਣੀ ਤੇ ਸਾਹਿਬਾਂ ਏ, ਹੀਰ ਏ, ਤੋੜ ਨਿਭਾਉਂਦੀ ਏ। ਪਿੰਡ ਨੇ ਹਾਲੇ ਤੀਕਰ ਤੇ ਨਹੀਂ, ਪਰ ਮਿੱਟੀ ਨੇ ਉਹਨੂੰ ਪਛਾਣ ਲਿਆ ਸੀ। ਤਾਂ ਹੀ ਪਹਿਲਾਂ ਪੈਰ ਰੱਖਦਿਆਂ ਹੀ ਮਿੱਟੀ ਨੇ ਉਹਦੇ ਅੰਦਰ ਪਛਾਣ ਦੇ ਦੀਵੇ ਬਾਲ ਦਿੱਤੇ। ਉਹਦੇ ਲੂੰ ਲੂੰ ਵਿੱਚ ਮੁੜਕੇ ਦੀ ਖੁਸ਼ਬੂ ਦੇ ਪਖੇਰੂ ਉਡਾਰੀਆਂ ਮਾਰਨ ਲੱਗ ਪਏ। ਜੇ ਮਿੱਟੀ ਉਹਨੂੰ ਯਾਦ ਰੱਖਿਆ ਸੀ ਤੇ ਭਗਤ ਵੀ ਉਹਦਾ ਮੁਹਾਂਦਰਾ ਨਹੀਂ ਸੀ ਭੁੱਲਿਆ। ਉਹਦੀਆਂ ਅੱਖਾਂ ਦੇ ਵਰਕਿਆਂ ਉੱਤੇ ਉਹ ਸਾਰੀਆਂ ਫਸਲਾਂ, ਘਾਹ ਬੂਟ, ਰੁੱਖ ਤੇ ਝਾੜੀਆਂ ਤੇ ਉਹਨਾਂ ਵਿਚਕਾਰ ਅੱਡਾਂ ਵਿੱਚ ਝੂਮਰ ਪਾਉਂਦੇ ਵਗਦੇ ਪਾਣੀ, ਇਹ ਸਭੋ ਕੁਝ ਸਾਂਭਿਆ ਹੋਇਆ ਸੀ। ਵਰਕੇ ਆਪੋ ਆਪ ਥਲਦੇ ਗਏ ਤੇ ਪੂਰੀ ਹਯਾਤੀ ਦੀਆਂ ਤਸਵੀਰਾਂ ਉਹਨੇ ਇੱਕ ਪਲ ਵਿੱਚ ਵੇਖ ਲਈਆਂ, ਜਿਵੇਂ ਅੱਖਾਂ ਵਿੱਚ ਇੱਕ ਫਿਲਮ ਚੱਲ ਗਈ ਹੋਵੇ। ਉਂਝ ਵੀ ਇਹ ਮਿੱਟੀ ਉਹਦੀ ਕਰਜ਼ਈ ਸੀ। ਜਲਿਆਂਵਾਲਾ ਬਾਗ ਦੇ ਰੱਤ ਰਲੀ ਮਿੱਟੀ ਦੀ ਇੱਕ ਮੁੱਠ ਉਹਨੇ ਇਹਦੇ ਵਿੱਚ ਵੀ ਤੇ ਰਲਾਈ ਸੀ। ਦੂਜੀ ਮੁੱਠ ਉਹਨੇ ਆਪਣੇ ਵਿਹੜੇ ਵਿੱਚ ਪੁੰਗਰ ਦੀ ਬੇਰੀ ਦੀਆਂ ਜੜ੍ਹਾਂ ਵਿੱਚ ਪਾ ਦਿੱਤੀ ਸੀ। ਉਸ ਬੇਰੀ ਦੇ ਬੇਰ ਜੇ ਸੂਹੇ ਲਾਲ ਹੋਏ ਤੇ ਇਸ ਲਈ ਪਈ ਉਹਦੀਆਂ ਜੜ੍ਹਾਂ ਵਿੱਚ ਸ਼ਹੀਦਾਂ ਦਾ ਲਹੂ ਸੀ। ਬੇਰਾਂ ਵਿੱਚ ਉਸੇ ਲਹੂ ਦੀ ਸੁਰਖੀ ਡਲਕਾਂ ਮਾਰਦੀ ਸੀ। ਉਹ ਇੱਕ ਕੱਚੇ ਬੰਨੇ 'ਤੇ ਬਹਿ ਗਿਆ ਤੇ ਆਪਣੀ ਮਿੱਟੀ ਦੀ ਇੱਕ ਰੁੱਗ ਭਰ ਕੇ ਉਹਨੂੰ ਸੁੰਘਿਆ। ਬੱਲੇ ਓ ਬੱਲੇ, ਇਹਦੇ ਵਿੱਚ ਤੇ ਕਿੱਕਰ ਦੀ ਸ਼ਰਾਬਾਂ ਦੇ ਪਹਿਲੇ ਤੋੜ ਦੇ ਨਸ਼ੇ ਸਨ। ਰੁੱਤ ਜਿਹੜੀ ਵੀ ਹੋਵੇ, ਪੋਹ, ਮਘਰ, ਜੇਠ, ਹਾੜ ਜਾਂ ਵਿਸਾਖ, ਮਿੱਟੀ ਦੇ ਰੰਗ ਰੂਪ ਵੱਖੋ ਵੱਖ ਹੁੰਦੇ ਨੇ। ਪੈਲੀਆਂ ਵਿੱਚ ਸਰੋਂ ਨਸਰੀ ਹੋਵੇ ਤੇ ਬਸੰਤ ਬਹਾਰ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਵਾਂਗ ਦੇ ਰੰਗ। ਕਣਕ ਕੱਚੀ ਹੋਵੇ ਤੇ ਕੱਚੀ ਕੁੜੀ ਹਾਰ ਗੁੰਡ ਵਿੱਚ ਲੁਕਦੀ ਛੁਪਦੀ। ਜੇ ਕੜੀਅਲ ਧੁੱਪਾਂ ਨਾਲ ਪੱਕ ਜਾਵੇ ਤੇ ਹਰ ਸਿੱਟੇ ਪਾਸੇ ਦੇ ਸੋਨੇ ਹਾਰ ਡਲਕਾਂ ਮਾਰਦਾ। ਤੇ ਜੇ ਮੂੰਜੀ ਪੱਕਣ 'ਤੇ ਆਵੇ ਤਾਂ ਉਹਦੀ ਮੁਸ਼ਕ ਸੱਪਾਂ ਹਾਰ ਸ਼ੂਕਰਾਂ ਮਾਰਦੀ ਪਿੰਡ ਦੀਆਂ ਮੁਟਿਆਰਾਂ ਨੂੰ ਮਸਤ ਕਰੇ। ਪੋਹ ਦਿਆਂ ਪਾਲਿਆਂ ਦੀ ਇਸ ਰੁੱਤ ਵਿੱਚ ਜਦੋਂ ਸਿਰ ਵੱਟਾਂ ਦੇ ਲੰਮਿਆਂ ਸਿੱਟਿਆਂ ਵਿੱਚੋਂ ਚਿੱਟੇ ਫੁੱਲ ਝਾਤੀਆਂ ਮਾਰਦੇ ਨੇ, ਛੱਪੜਾਂ ਦੇ ਪਾਣੀਆਂ ਉੱਤੇ ਕਿੱਕਰ ਦੇ ਬਰੀਕ ਸ਼ੀਸ਼ੇ ਵਿੱਚ ਜਾਂਦੇ ਨੇ, ਘਾਹ ਬੂਟ ਤੇ ਡਿੱਬ ਚਿੱਟੀ ਸਫੈਦ ਹੋ ਜਾਂਦੀ ਏ ਤੇ ਤਦ ਹਰ ਪਾਸੇ ਕਮਾਦ ਦੀਆਂ ਫਸਲਾਂ ਛੀਹਾਂ ਜਵਾਨਾਂ ਹਾਰ ਸਿਰ ਕੱਢਣ ਲੱਗ ਪੈਂਦੀਆਂ ਨੇ। ਬੋਰੀਏ ਗੰਨੇ ਦੀਏ ਬੋਰੀਏ ਵਾਂਗ ਦੀਆਂ ਫਸਲਾਂ। ਇਹ ਕਮਾਦ ਦੀ ਕਟਾਈ, ਛੜਾਈ ਤੇ ਉਹਨੂੰ ਪੀੜਨ ਦੇ ਦਿਹਾੜੇ ਸਨ। ਦੋ ਚਾਰ ਪੈਲੀਆਂ ਦੂਰ ਕਮਾਦ ਦੇ ਚੀਰਵੇਂ ਸਿਰ ਕੱਢਵੇਂ ਆਪਣੀ ਆਕੜ ਵਿੱਚ ਮਸਤ ਖੇਤ ਦਿਸਦੇ ਸਨ। ਭਗਤ ਬੰਨੇ ਤੋਂ ਆਪਣੇ ਲੀੜੇ ਝਾੜੇ ਤੇ ਉਸ ਮੂੰਹੇ ਟੁਰ ਪਿਆ। ਉੱਥੇ ਚਾਰ ਪੰਜ ਕਾਮੇ ਕਮਾਦ ਦੀ ਕਟਾਈ ਵਿੱਚ ਰੁੱਝੇ ਹੋਏ ਸਨ। ਉਹਨਾਂ ਕੋਲ ਦੋ ਗੱਭਰੂ ਗੰਨਿਆਂ ਨੂੰ ਦਾਤਰੀ ਨਾਲ ਛਿਲ ਕੇ ਇੱਕ ਟਰਾਲੀ ਵਿੱਚ ਸੱਟੀ ਜਾਂਦੇ ਸਨ। ਇਹਨਾਂ ਕਾਮਿਆਂ ਤੋਂ ਜ਼ਰਾ ਪਰਾਂ ਇੱਕ ਬੰਦਾ, ਸਿਰ 'ਤੇ ਢਿੱਲੀ ਜਿਹੀ ਪੱਗ, ਖੱਦਰ ਦੇ ਕੁੜਤੇ ਤੇ ਲੱਕਦੀ ਵਿੱਚ ਇੱਕ ਬੰਨੇ ਉੱਤੇ ਬੈਠਾ ਹੁੱਕੇ ਦੀ ਨਾੜ ਮੂੰਹ ਨਾਲ ਲਾ ਕੇ ਉਹਨਾਂ ਨੂੰ ਹਲਾਸ਼ੇਰੀ ਦੇ ਰਿਹਾ ਸੀ। ਭਗਤ ਉਹਦੇ ਕੋਲ ਜਾ ਖਲੋਤਾ। ਉਹ ਉਮਰ ਦਾ ਜ਼ਰਾ ਵਡੇਰਾ ਸੀ ਤੇ ਉਹਦੇ ਮੱਥੇ ਉੱਤੇ ਮੁੜਕੇ ਦੀ ਲਿਸ਼ਕ ਸੀ, ਜਿਹੜੀ ਕਹਿੰਦੀ ਸੀ ਪਈ ਉਹ ਵੀ ਕਮਾਦ ਦੀ ਕਟਾਈ ਵਿੱਚ ਸ਼ਰੀਕ ਤੇ ਹੈ ਸੀ, ਪਰ ਥਕੇਵਾਂ ਲਾਉਣ ਲਈ ਹੁੱਕੇ ਦੀ ਇੱਕ ਵਾਰੀ ਲਾਉਣ ਲਈ ਬੰਨੇ 'ਤੇ ਆ ਬੈਠਾ ਸੀ। ਉਹਨੇ ਇੱਕ ਲੰਮਾ ਸੂਟਾ ਲਿਆ ਤੇ ਤੰਬਾਕੂ ਦੇ ਨਸ਼ੇ ਨਾਲ ਉਹਦੀਆਂ ਅੱਖਾਂ ਬੰਦ ਹੋ ਗਈਆਂ। ਅੱਖਾਂ ਖੁੱਲ੍ਹੀਆਂ ਤੇ ਸਾਹਵੇਂ ਕੋਈ ਓਪਰਾ ਜਿਹਾ ਜਵਾਨ ਖਲੋਤਾ ਉਹਨੂੰ ਵੇਖੀ ਜਾਂਦਾ ਸੀ। ਬੁੱਢੜੇ ਦੇ ਕਮਲਾਏ ਹੋਏ ਬੁੱਲ੍ਹਾਂ ਉੱਤੇ ਇੱਕ ਮੁਸਕਾਨ ਜਿਹੀ ਖਿਲਰ ਗਈ। ਇਹ ਜਿਹੀ ਮੁਸਕਾਨ ਜਿਹੜੀ ਕਿਸੇ ਪ੍ਰਾਹੁਣੇ ਨੂੰ ਵਿਹੜੇ ਵਿੱਚ ਵੜਦਿਆਂ ਵੇਖ ਕੇ ਕਿਸੇ ਜੱਟ ਦੇ ਬੁੱਲ੍ਹਾਂ ਉੱਤੇ ਆ ਜਾਂਦੀ ਏ। ਕਿਉਂ ਜੇ ਜਿਸ ਘਰ ਪ੍ਰਾਹੁਣਾ ਪੈਰ ਰੱਖੇ ਉਹ ਘਰ ਹੀ ਭਾਗਾਂ ਵਾਲਾ ਹੁੰਦਾ ਹੈ। ਭਗਤ ਨੇ ਮੱਥੇ 'ਤੇ ਹੱਥ ਰੱਖ ਕੇ ਉਹਨੂੰ ਸਲਾਮ ਕੀਤਾ, ਜਿਹੜਾ ਹੈ ਤੇ ਪ੍ਰਣਾਮ ਸੀ। ਆ ਜਾ ਜਵਾਨਾ, ਕਿੱਧਰੋਂ ਦੁਰਾਡਾ ਆਇਆ ਲੱਗਣਾ ਹੈ। ਆ ਝੱਟ ਬਹਿ ਜਾ, ਸਾਹ ਰਲਾ ਕੇ ਹੁੱਕੇ ਦੀ ਇੱਕ ਵਾਰੀ ਲਾ ਲੈ। ਹੁਣ ਭਗਤ ਦੇ ਹੋਠਾਂ 'ਤੇ ਇੱਕ ਮੁਸਕਾਨ ਵਿਚ ਗਈ। ਮਿਹਰਬਾਨੀ ਚਾਚਾ, ਹੁੱਕਾ ਤੇ ਮੈਂ ਨਹੀਂ ਛਿੱਕਦਾ, ਝੱਟ ਦੋ ਝੱਟ ਬਹਿ ਜਾਨਾ। ਭਗਤ ਬੁੱਢੜੇ ਕੋਲ ਬੰਨੇ ਉੱਤੇ ਬਹਿ ਗਿਆ। ਤੂੰ ਇਸ ਪਿੰਡ ਦਾ ਤੇ ਨਹੀਂ ਲੱਗਦਾ ਜਵਾਨਾ। ਭਗਤ ਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ, ਪਰ ਉਹਨੇ ਉਹਨਾਂ ਨੂੰ ਡੁੱਲਣ ਨਾ ਦਿੱਤਾ। ਉਹ ਇਸ ਹੁੱਕੇ ਛਿੱਕਦੇ ਬਾਬੇ ਨੂੰ ਕੀ ਆਖਦਾ ਕਿ ਮੈਨੂੰ ਕਿਉਂ ਪੁੱਛਣਾ ਹੈ। ਇਸ ਪਿੰਡ ਦੀਆਂ ਗਲੀਆਂ ਨੂੰ ਪੁੱਛ ਲੈ ਜਿਨ੍ਹਾਂ ਵਿੱਚ ਮੈਂ ਖੇਡਦਾ ਰਿਹਾ।
ਇਹਦੀਆਂ ਬਾਰੀਆਂ ਤੇ ਬੂਹਿਆਂ ਨੂੰ ਪੁੱਛ ਖੋਰੇ। ਹੁਣ ਉਹ ਮੈਨੂੰ ਸਮਝਾਣ ਲੈਣ, ਮੇਰੇ ਹੋਣ ਦੀ ਗਵਾਹੀ ਦੇ ਛੱਡਣ ਤੇ ਇਹ ਨਾ ਬੋਲਣ, ਤੇ ਫਿਰ ਇਸ ਮਿੱਟੀ ਦੀ ਮੁੱਠ ਭਰ ਕੇ ਉਹਨੂੰ ਪੁੱਛ ਲੈ। ਇਸ ਦੇ ਇੱਕ ਇੱਕ ਭੋਰੇ ਵਿੱਚ ਮੇਰੇ ਵੱਡਿਆਂ ਦੇ ਮੁੜਕੇ ਦੀ ਖੁਸ਼ਬੂ ਹੋਏ, ਪਰ ਉਹਨੇ ਕੁਝ ਵੀ ਨਾ ਕਿਹਾ। ਦਿਲਗੀਰ ਹੋ ਕੇ ਆਖਣ ਲੱਗਾ, ਆਹੋ ਚਾਚਾ, ਮੈਂ ਇਸ ਪਿੰਡ ਦਾ ਨਹੀਂ, ਜੜ੍ਹਾਂਵਾਲੇ ਦੇ ਇੱਕ ਚੱਕ ਦਾ ਰਹਿਣ ਵਾਲਾ ਤੇ ਲੈਲਪੁਰ ਕਚਹਿਰੀ ਤਰੀਕ ਭੁਗਤਣ ਜਾ ਰਿਹਾ। ਥਾਣੇ ਕਚਹਿਰੀਆਂ, ਹਵਾਲਾਤਾਂ ਤੇ ਗਾਲ ਕੋਠਰੀਆਂ ਇਹੋ ਤੇ ਇਹਦੀ ਹਯਾਤੀ ਦੀਆਂ ਕਮਾਈਆਂ ਸਨ। ਆਹੋ, ਬੁੱਢੜਾ ਖੰਘਿਆ ਤੇ ਮੂੰਹ ਪਾਸੇ ਕਰਕੇ ਖੰਘਾਰ ਪਰਾਂ ਸੁੱਟ ਕੇ ਆਖਣ ਲੱਗਾ, ਪੁੱਤਰ, ਮੈਂ ਤੇਰੀ ਪੱਗ ਤੋਂ ਗਵੇੜ ਲਾਇਆ ਏ ਭਈ ਤੂੰ ਸਾਡੇ ਪਾਸੇ ਦਾ ਨਹੀਂਓ ਲੱਗਦਾ। ਜਿਵੇਂ ਤੂੰ ਲੜ ਛੱਡਿਆ ਹੋਇਆ ਏ, ਇਹ ਜਿਹਾ ਰਿਵਾਜ ਇਹਨਾਂ ਪਿੰਡਾਂ ਵਿੱਚ ਤੇ ਨਹੀਂ। ਹੁਣ ਬਾਬੇ ਹੋਰਾਂ ਨੂੰ ਕੀ ਦੱਸਾਂ ਭਈ ਇਹ ਪੱਗ ਵੀ ਮੈਂ 100 ਵਰ੍ਹੇ ਪਹਿਲਾਂ ਬੰਨ੍ਹੀ ਸੀ। ਉਹਨਾਂ ਜ਼ਮਾਨਿਆਂ ਵਿੱਚ ਇਹੋ ਰਿਵਾਜ ਸੀ। ਓਏ ਕਾਦਰਿਆ, ਬਾਬੇ ਹੋਰਾਂ ਕਮਾਦ ਦੀ ਕਟਾਈ ਵਿੱਚ ਰੁੱਝੇ ਮੁੜਕਾ ਮੁੜਕੀ ਹੁੰਦੇ ਇੱਕ ਮੁੰਡੇ ਨੂੰ ਆਵਾਜ਼ ਮਾਰੀ, ਜਿਹਦਾ ਰੰਗ ਨਿਰਾ ਕਾਲਾ ਨਹੀਂ ਸੀ, ਸ਼ਾਹ ਕਾਲਾ ਸੀ ਤੇ ਮੁੜਕੇ ਨਾਲ ਹੋਰ ਵੀ ਲਿਸ਼ਕਦਾ ਸੀ ਪਿਆ। ਓਏ 2-4 ਗੰਨੇ ਛਿੱਲ ਕੇ ਲਿਆ, ਇਸ ਪਰਦੇਸੀ ਦੀ ਕੁਝ ਆਓ ਭਗਤ ਕਰੀਏ। ਭਗਤ ਦਾ ਇੱਕ ਵਾਰੀ ਤੇ ਤਰਾਹ ਨਿਕਲ ਗਿਆ। ਜਦੋਂ ਉਹਨੇ ਆਓ ਭਗਤ ਕਿਹਾ, ਬਾਬੇ ਨੇ ਮੈਨੂੰ ਕਿਧਰੇ ਪਛਾਣ ਤੇ ਨਹੀਂ ਲਿਆ? ਮੂੰਹ ਪੀੜਾ ਕਰਕੇ ਭਗਤ ਆਖਿਆ ਸੂ। ਫਿਰ ਉਹਨੂੰ ਆਪਣੇ ਕਮਲੇ ਹੋਣ ਦਾ ਅਹਿਸਾਸ ਹੋਇਆ ਤੇ ਉਹ ਮੁਸਕਰਾਉਣ ਲੱਗ ਪਿਆ।